ਤੋਂ ਪਹਿਲਾਂ ਤਾਂ ਇਹ ਦੱਸ ਦਿਓ ਕਿ ਅੱਜ ਜਿਹੜਾ ਹੈ ਉਹ ਮੁਲਾਕਾਤ ਦੇ ਹਵਾਲੇ ਨਾਲ ਬੜੇ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਪਾਕਿਸਤਾਨ ਤਹਿਰੀਕ ਇਨਸਾਫ ਦਾ ਮੌਕਫ ਸੀ ਕਿ ਸਾਡੀ ਮੁਲਾਕਾਤ ਨਹੀਂ ਹੋ ਰਹੀ। ਅੱਜ ਸੁਪਰੀਮ ਕੋਰਟ ਨੇ ਬਾਕਾਇਦਾ ਤੌਰ ਤੇ ਸਲਮਾਨ ਸਫਦਰ ਸਾਹਿਬ ਨੂੰ ਫਰੈਂਡ ਆਫ ਦੀ ਕੋਰਟ ਮੁਕਰਰ ਕਰ ਦਿੱਤਾ। ਉਹਨਾਂ ਦੀ ਬਾਨੀ ਨਾਲ ਮੁਲਾਕਾਤ भी हुई है। इस हवाले नाल की कहोगे, कोई बेहतरी आ रही है मामलात? जी, मेरे ख्याल में काफी देर से ये कुछ ना कुछ पक रहा था और मेरे तो ख्याल में मैं एक प्रोग्राम में भी किया सी कि ए जिहड़ा इमरान खान साहब दी अख है ये इन्हां दी प्लेटलेट्स दा वर्जन है। ਉਹਦੀ ਵਜ੍ਹਾ ਇਹ ਕਿ ਅਖਬਾਰ ਵਿੱਚ ਲਿਖਿਆ ਸੀ ਕਿ ਇਹਨੇ ਆਪ ਇਮਰਾਨ ਖਾਨ ਨੇ ਕਿਹਾ ਕਿ ਜੀ ਮੈਨੂੰ ਹਸਪਤਾਲ ਲੈ ਕੇ ਜਾਓ ਤੇ ਪਿਮਜ਼ੀ ਲੈ ਕੇ ਜਾਓ। ਤੇ ਉਹ ਜਦੋਂ ਖਬਰ ਮੈਂ ਪੜ੍ਹੀ ਤੇ ਫਿਰ ਨਾਲ ਹੀ ਸੁਹੇਲ ਅਫਰੀਦੀ ਸਾਹਿਬ ਦੀ ਮੁਲਾਕਾਤਾਂ ਤੇ ਨਾਲ ਹੀ ਆਪਣਾ ਅਚਕਜ਼ਈ ਸਾਹਿਬ ਦਾ अपॉइंट हो जाना ओपोजिशन लीडर और फिर सैनेट भी ओपोजिशन लीडर इन्हां दा अलामा साहब ਨੂੰ अपॉइंट कर देना। ਤੇ ਇਹ ਸਾਰੀਆਂ ਜਿਹੜੀਆਂ ਕੜੀਆਂ ਨੇ ਮਿਲਣ ਤੇ ਜਦੋਂ ਟੀਵੀ ਦੇ ਉੱਤੇ ਅਸੀਂ ਮੁxtਲਿਫ ਪੀਟੀਆਈ ਦੇ ਨੁਮਾਇੰਦਿਆਂ ਦੇ ਨਾਲ ਪ੍ਰੋਗਰਾਮ ਕਰਨੇ ਆ वो भी कहने लग पे ने कि जी मफामत जो है ना वही रास्ता है, मजामत नहीं, और इंशाल्लाह जल्दी। और कई मुल्कों से यकलख्त एकदम जिन्होंने सिफारिशात भी आ गए, जिस तरह मसलन तुर्की है, उन्होंने कहा कि जी इमरान खान साहब अगर साढ़े मेहमान बनना चाहते हैं तो असी बहुत उन्होंने वेलकम करांगे। सो इस सिलसिले में तुसी अगर देखो तो ये तो साफ नजर आ रहा है किस तरफ गल जा रही है। दानियल साहब, एक और मुलाकात का भी जिक्र है। वो मुलाकात है वज़ीर-ए-आज़म पाकिस्तान ਤੇ ਮਹਿਮੂਦ ਖਾਨ ਅਚਕਜ਼ਈ ਦੀ ਆਪਸ ਵਿੱਚ। ਮਹਿਮੂਦ ਅਚਕਜ਼ਈ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਬਾਨੀ ਚੇਅਰਮੈਨ ਨੇ, ਉਹਨਾਂ ਨੇ ਕਿਹਾ ਕਿ ਅਗਰ ਕੋਈ ਮੁਜ਼ਾਕਰਾਤ ਹੋਣਗੇ ਤਾਂ ਮਹਿਮੂਦ ਅਚਕਜ਼ਈ ਜਾਂ ਅਲਾਮਾ ਰਾਜਾ ਨਾਸਰ ਅब्बास ਸਾਹਿਬ ਕਰਨਗੇ। ਕੀ ਨਜ਼ਰ ਆ ਰਿਹਾ ਹੈ ਵਜ਼ੀਰ ਆਜ਼ਮ ਪਾਕਿਸਤਾਨ ਦੀ ਜਿਹੜੀ ਮੁਲਾਕਾਤ ਹੋਣ ਜਾ ਰਹੀ ਹੈ ਮਹਿਮੂਦ ਅਚਕਜ਼ਈ ਨਾਲ, ਮਹਿਮੂਦ ਅਚਕਜ਼ਈ ਸਾਹਿਬ ਕੋਈ ਕਿਰਦਾਰ ਜਿਹੜਾ ਹੈ ਅਦਾ ਕਰ ਸਕਣਗੇ? ਮੇਰਾ ਖਿਆਲ ਹੈ ਜੀ ਜਿਹੜਾ ਅਸਲ ਤਲਕ ਹੈ ਉਹ ਅਚਕਜ਼ਈ ਸਾਹਿਬ ਦਾ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਹੈ। ਔਰ ਜਿੰਨੀਆਂ ਵੀ ਨੈਸ਼ਨਲਿਸਟ ਜਮਾਤਾਂ ਨੇ ਇਹਨਾਂ ਦੇ ਹਮੇਸ਼ਾ ਇਹ ਖਾਹਿਸ਼ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਕੋਈ ਆਪੋਜੀਸ਼ਨ ਦੀ ਮੂਵਮੈਂਟ ਉੱਠੇ ਤੇ ਫਿਰ ਇਹਨਾਂ ਦਾ ਜਿਹੜਾ ਅਸਲ ਇਰਾਦਾ ਹੈਗਾ ਪਾਕਿਸਤਾਨ ਦੇ ਬਾਰੇ ਚ ਉਹ ਆਪਣਾ ਮੰਜ਼ਿਲ ਮਕਸੂਦ ਤੱਕ ਪਹੁੰਚੇਗਾ। ਤੇ ਉਸ ਸਿਲਸਿਲੇ ਵਿੱਚ ਮੇਰਾ ਖਿਆਲ ਹੈ ਉਹ ਜਿਹੜਾ ਇਮਰਾਨ ਖਾਨ ਸਾਹਿਬ ਦੇ ਵਿੱਚ ਇੱਕ ਨਵੀਂ ਉਹਨਾਂ ਵਾਸਤੇ ਉਮੀਦ ਪੈਦਾ ਹੋਈ ਹੈ ਕਿ ਜੀ ਸ਼ਾਇਦ ਇਹਨਾਂ ਦੇ ਜ਼ਰੀਏ ਅਸੀਂ ਆਪੋਜੀਸ਼ਨ ਕਰੀਏ। ਲੇਕਿਨ ਉਹ ਮਾਜ਼ੀ ਵਿੱਚ ਜਦੋਂ ਨਵਾਜ਼ ਸ਼ਰੀਫ ਆਪੋਜੀਸ਼ਨ ਵਿੱਚ ਸੀ ਤੇ ਉਦੋਂ ਦੇ ਤਾਲੁਕਾਤ ਉਸੇ ਉਮੀਦ ਦੇ ਤਹਿਤ ਇਹਨਾਂ ਨਾਲ ਸਨ। ਸੋ ਉਹਦੇ ਵਿੱਚ ਇਹਨਾਂ ਦੇ ਮਰਾਸਮ ਹੈ ਨੇ। ਹੁਣ ਦੇਖੋ ਉਸ ਵਿੱਚੋਂ ਕਿ ਆਪਣਾ ਕੱਢਦੇ ਨੇ ਕੀ ਸੂਰਤ ਹਾਲ। ਲੇਕਿਨ ਇਹ ਸਾਨੂੰ ਪਤਾ ਹੈ ਕਿ ਉਹਨਾਂ ਦੀ ਆਖਰ ਔਰ ਅਵਲ ਜਿਹੜੀ ਤਰਜੀਹ ਹੈ ਉਹ ਇਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਤਗੜੀ ਆਪੋਜੀਸ਼ਨ ਖੜੀ ਹੋਏ ਤੇ ਫਿਰ ਇਹਨਾਂ ਦੀ ਆਪੋਜੀਸ਼ਨ ਦਾ ਮੁxtਲਿਫ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਖੈਬਰ ਪਖਤੂਨਖਵਾ ਹੈ ਜਾਂ ਬਲੋਚਿਸਤਾਨ ਹੈ ਤੇ ਉਹਦਾ ਮਤਲਬ ਮਜ਼ੀਦ ਜਿਹੜਾ ਤਕਵੀਤ ਫੜੇਗਾ। दानियल जी साहब, तुसी भी कह रहे हो तो मेरे प्रोग्राम में ही कल भी एक तजियाकार सन वो कह रहे सन कि जी पाकिस्तान तहरीक इंसाफ नूं महमूद अचकज़ई ते मौलाना कोल कोई उम्मीद नहीं रखनी चाहिए। तुसी की कहोगे पाकिस्तान तहरीक इंसाफ नूं उम्मीद रखनी चाहिए मौलाना और महमूद अचकज़ई तो? पाकिस्तान तहरीक इंसाफ ते सिर्फ उन्ने देर तक है ना जी जिन्नी तक इन्हां नूं अख नहीं वजदी। ये तो चलो कुछ 4 दिहाड़े इन्होंने आख्या नून लीग ने कि वोट को इज्जत दो, तो जो इन्हों अख वजी तो इन्होंने मिनट पटाकी मार के बह गए वो उस घोड़ी ते। ਤੇ ਇਹਨਾਂ ਤੋਂ ਫਿਰ ਵੀ ਚਲੋ 5 ਮਿੰਟ ਸੋਚਿਆ ਹੋਣਾ ਕਿ ਯਾਰ ਅਸੀਂ ਕੀ ਕਰਨੇ ਪਿਆ। ਤੇ ਇਹਨਾਂ ਤੇ ਸੋਚਣਾ ਵੀ ਨਹੀਂ ਪੀਟੀਆਈ ਵਾਲਿਆਂ ਨੇ, ਇਹਨਾਂ ਤੇ ਫੜ ਪਟਾਕੀ ਮਾਰ ਕੇ ਬਹਿ ਜਾਣਾ। ਉਹਦੇ ਵਿੱਚ ਫਿਰ ਮੌਲਾਨਾ ਸਾਹਿਬ ਤੇ ਅਚਕਜ਼ਈ ਸਾਹਿਬ ਨਾਤੇ ਧੋਤੇ ਰਹਿ ਜਾਣੇ ਨੇ। दानियल साहब, वफाकी ਜਿਹੜੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਰਹਿਨੁਮਾ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਵੀ ਪੋਸੀਬਲ ਹੈ ਕਿ ਵਜ਼ੀਰ ਆਜ਼ਮ ਦੀ ਮੁਲਾਕਾਤ ਤੋਂ ਪਹਿਲਾਂ ਇਮਰਾਨ ਖਾਨ ਨਾਲ ਮਹਿਮੂਦ ਖਾਨ ਅਚਕਜ਼ਈ ਦੀ ਜੇਲ੍ਹ ਵਿੱਚ ਮੁਲਾਕਾਤ ਹੋ ਜਾਵੇ। ਤੇ ਇਹ ਦੱਸੋ ਕਿ ਜ਼ਰਾ ਇਹ ਵੀ ਅਸੀਂ ਅਗਰ ਸੋਚ ਲਈਏ ਕਿ ਮਹਿਮੂਦ ਖਾਨ ਅਚਕਜ਼ਈ ਜਾਂਦੇ ਨੇ ਇਮਰਾਨ ਖਾਨ ਸਾਹਿਬ ਕੋਲ ਜੇਲ੍ਹ, ਉੱਥੇ ਜਾ ਕੇ ਜਿਹੜਾ ਹੈ ਉਹ ਕਿਆ ਇਮਰਾਨ ਖਾਨ ਸਾਹਿਬ ਨੂੰ ਕਿਸੇ ਮਾਮਲੇ ਤੇ ਰਾਜ਼ੀ ਕਰ ਪਾਉਣਗੇ? ਤੁਸੀਂ ਕੀ ਸਮਝਦੇ ਹੋ? ਯਕੀਨਨ ਅਚਕਜ਼ਈ ਸਾਹਿਬ ਜਾ ਕੇ ਦੱਸਣਗੇ ਕਿ ਉਹਨਾਂ ਕੋਲ ਪਾਕਿਸਤਾਨ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਖਾਤਮੇ ਦੇ ਫਾਰਮੂਲੇ ਕੀ ਨੇ। ਔਰ ਅੱਗੋਂ ਇਮਰਾਨ ਖਾਨ ਸਾਹਿਬ ਆਪਣੀ ਲੜਾਈ ਲੜਨਗੇ ਕਿ ਨਹੀਂ ਤੁਹਾਡੇ ਫਾਰਮੂਲੇ ਗਲਤ ਨੇ। ਅਸਲ ਵਿੱਚ ਉਹ ਜਿਹੜਾ ਮੈਂ ਇੱਕ ਮੁਰਗੀ ਨੂੰ ਚੂਚੇ ਦੇਣੇ ਸਨ, ਚੂਚੇ ਨੂੰ ਟੀਕਾ ਲਾ ਕੇ, ਇੰਜ ਨਹੀਂ ਸਿਰਫ ਖਾਲੀ ਚੂਚੇ ਨਹੀਂ ਦੇਣੇ, ਟੀਕਾ ਲਾ ਕੇ ਚੂਚੇ ਦੇਣੇ ਨੇ। ਤੇ ਉਹ ਜਿਹੜੇ ਕੱਟੇ ਅਸੀਂ ਦੇਣੇ ਸਨ, ਜਿਹੜੇ ਬਛੜੇ ਹੋਣੇ ਸਨ, ਤੇ ਉਹ ਮੁਇਸ਼ਤ ਨੂੰ ਅਸੀਂ ਏਸ਼ੀਅਨ ਟਾਈਗਰ ਬਣਾਉਣਾ ਸੀ, ਉਹ ਬਹਿਸ ਕਰਨਗੇ। ਅਚਕਜ਼ਈ ਸਾਹਿਬ ਆਪਣਾ ਫਾਰਮੂਲਾ ਦੱਸਣਗੇ ਕਿ ਮਹਿੰਗਾਈ ਦਾ ਕੰਟਰੋਲ ਕਿਵੇਂ ਕਰਨਾ ਹੈ। ਕੋ ਖੁਦਾ ਦਾ ਖੌਫ ਕਰੋ ਯਾਰ, ਲੋਕੀ ਸ਼ਿਕਸਤ ਹੋ ਰੇਖਤ ਹੋ ਗਏ ਨੇ, ਤਬਾਹ ਬਰਬਾਦ ਹੋ ਗਏ ਨੇ। ਹਰ ਚੁੱਲ੍ਹੇ ਤੇ ਲੜਾਈ ਹੈ ਇਸ ਵੇਲੇ। ਪਾਕਿਸਤਾਨ ਦੇ ਵਿੱਚ ਬੇਰੁਜ਼ਗਾਰੀ ਅਰੂਜ ਤੇ ਹੈ ਔਰ ਮਹਿੰਗਾਈ ਦਾ ਅਗਲਾ ਰੇਲਾ ਤਿਆਰ ਹੈ। ਜੇ ਪੀਟੀਆਈ ਦਾ ਜਿਹੜਾ ਪਿਛਲਾ ਰੇਲਾ ਸੀ ਉਹਦਾ ਬੁਖਾਰ ਲੱਥਾ ਨਹੀਂ ਲੋਕਾਂ ਦਾ, ਜਿਹੜਾ ਪਹਾੜ ਟੁੱਟਿਆ ਲੋਕਾਂ ਦੇ ਉੱਤੇ 4 ਸਾਲ।
ਸੋ ਕਹਿਣ ਦਾ ਮਕਸਦ ਇਹ ਹੈ ਕਿ ਜੇ ਇਹਨਾਂ ਕੋਲ ਇਹਨਾਂ ਚੀਜ਼ਾਂ ਦਾ ਕੋਈ ਹੱਲ ਹੈ ਤੇ ਸਾਨੂੰ ਦੱਸਣ, ਬਾਕੀ ਆਣੀਆਂ ਜਾਣੀਆਂ ਅਸੀਂ ਬਥੇਰੀਆਂ ਵੇਖ ਲਈਆਂ ਇੱਥੇ ਨਾ। ਪਾਕਿਸਤਾਨ ਤਹਿਰੀਕ ਇਨਸਾਫ ਇਹਤਜਾਜ ਵਾਲੇ ਪਾਸੇ ਇੱਕ ਵਾਰੀ ਫਿਰ ਜਾਣ ਦਾ ਕਹਿ ਰਹੀ ਹੈ ਕਿ ਸ਼ਾਇਦ ਈਦ ਦੇ ਬਾਅਦ ਜਿਹੜਾ ਕੋਈ ਲੌਂਗ ਮਾਰਚ ਕਰ ਰਹੇ ਨੇ, ਔਰ ਕੰਟੇਨਰ ਦੇ ਹਵਾਲੇ ਨਾਲ ਵੀ ਖਬਰਾਂ ਨੇ ਕਿ ਉਹ ਤਿਆਰ ਹੋ ਗਿਆ। ਇਜ਼ਰਾਇਲ ਦੱਸ ਰਹੇ ਨੇ ਕਿ ਸ਼ਾਇਦ ਉਹ ਵੀ ਜਿਹੜਾ ਇੱਕ ਕੰਟੇਨਰ ਤਿਆਰ ਹੈ ਔਰ ਅਗੇਨ ਇੱਕ ਲੌਂਗ ਮਾਰਚ ਜਾਂ ਚੜਾਈ ਦੀ ਸੂਰਤ ਹਾਲ ਬਣ ਸਕਦੀ ਹੈ। ਤੇ ਇਸ ਵਾਰੀ ਜਿਹੜਾ ਇਹਤਜਾਜ ਹੋਏਗਾ ਜਾਂ ਲੌਂਗ ਮਾਰਚ ਹੋਏਗਾ, ਕੀ ਸੋਚਦੇ ਹੋ ਉਹ ਪਹਿਲੇ ਵਾਲੇ ਲੌਂਗ ਮਾਰਚਾਂ ਤੋਂ ਕੁਝ ਮੁਖਤਲਿਫ ਹੋਏਗਾ ਜਾਂ ਉਸੇ ਤਰ੍ਹਾਂ ਹੀ ਮਾਮਲਾ ਹੋਏਗਾ? ਕੱਖ ਵੀ ਨਹੀਂ ਹੋਣਾ ਜੀ। ਇਹ ਤੇ ਤੁਸੀਂ ਦੇਖ ਲਿਆ 8 ਤਰੀਕ ਨੂੰ ਕੀ ਹੋਇਆ ਉੱਥੇ। ਖੈਬਰ ਪਖਤੂਨਖਵਾ 'ਚ ਵੀ ਕੋਈ ਨਹੀਂ ਮਤਲਬ ਨਿਸਾਬ ਭਰਿਆ। ਸਾਡੇ ਇਲਾਕੇ ਜਿਹੜਾ ਸਾਡੀ ਤਹਿਸੀਲ ਹੈ ਜ਼ਫਰਵਾਲ, ਉਹਦੇ ਵਿੱਚ ਜਿਹੜਾ ਸਦਰ ਤੇ ਨਾਇਬ ਸਦਰ ਸਨ ਪੀਟੀਆਈ ਦੇ, ਉਹ ਦੁਕਾਨਦਾਰ ਉਹਨਾਂ ਸਾਰਿਆਂ ਨੂੰ ਕਹਿੰਦੇ ਸਨ ਕਿ ਦੁਕਾਨਾਂ ਬੰਦ ਕਰੋ। ਉਹਨਾਂ ਦੀ ਆਪਣੀ ਦੁਕਾਨਾਂ ਖੁੱਲੀਆਂ ਸਨ 8 ਤਰੀਕ ਨੂੰ। ਇਸ ਵਾਸਤੇ ਇਹਨਾਂ ਗੱਲਾਂ ਨੂੰ ਛੱਡੋ ਜੀ। ਅਸੀਂ ਬੜਾ ਵੇਖਿਆ ਇਹ ਲੌਂਗ ਮਾਰਚਾਂ ਪਾਕਿਸਤਾਨ 'ਚ ਉਦੋਂ ਹੀ ਕਾਮਯਾਬ ਹੁੰਦੀਆਂ ਜਦੋਂ ਅੱਖ ਵੱਜੀ ਹੋਵੇ।